With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 18 ਮਈ 2016, 4 ਜੇਠ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਇਸ਼ੂਜ਼ ਡਿਸਕਸ ਕਰਨ ਤੋਂ ਪਹਿਲਾਂ ਮੈਂ ਇਹ ਸੂਚਨਾ ਦੇਣੀ ਚਾਹੁੰਦਾ ਕਿ ਅੱਜ ਸਾਡੇ ਸਟੂਡੀਓ ਵਿੱਚ ਵਾਸ਼ਿੰਗਟਨ DC ਮੈਟਰੋ ਏਰੀਏ ਤੋਂ ਜਿਹੜੀ ਐਕਸ਼ਨ ਕਮੇਟੀ ਬਣੀ ਹੈ ਕੁਲਦੀਪ ਸਿੰਘ ਦੀ ਕਰਤੂਤ ਕਰਕੇ, ਜਿਨ੍ਹਾਂ ਨੇ ਇਸ ਸਾਰੇ ਮਾਮਲੇ ਨੂੰ ਆਪਣੇ ਹੱਥ 'ਚ ਲੈਂਦੇ ਆ ਪਹਿਲਾਂ ਵੀ 2-3 ਮੀਟਿੰਗਸ ਕੀਤੀਆਂ ਨੇ, ਔਰ ਪਿਛਲੀ ਮੀਟਿੰਗ ਦੇ ਵਿੱਚ ਉਹਨਾਂ ਨੇ 2 ਹਫ਼ਤੇ ਦਾ ਨੋਟਿਸ ਦਿੱਤਾ ਕੁਲਦੀਪ ਸਿੰਘ ਔਰ ਬਾਕੀ ਉਸ ਦੇ 4 ਸਾਥੀਆਂ ਨੂੰ ਜੀ। ਔਰ ਹੁਣ ਆਉਣ ਵਾਲੇ ਸੈਚਰਡੇ ਉਹਨਾਂ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨਾਲ ਮਿਲ ਕੇ ਵੱਡਾ ਇੱਕ ਇਕੱਠ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਵਰਜੀਨੀਆ ਦੇ ਵਿੱਚ ਰੱਖਿਆ ਹੋਇਆ। ਸੋ ਅੱਜ ਉਹਨਾਂ ਦੇ ਨਾਲ ਜੋ ਹੀ ਸਾਡਾ ਪ੍ਰੋਗਰਾਮ ਖਤਮ ਹੋਏਗਾ 10-15 ਮਿੰਟ ਬਾਅਦ ਉਹਨਾਂ ਦੇ ਨਾਲ ਸਟੂਡੀਓ ਦੇ ਵਿੱਚ ਪੈਨਲ ਡਿਸਕਸ਼ਨ ਹੋਏਗੀ, ਜਿਹਦੇ ਵਿੱਚ 2 ਮੈਂਬਰਸ ਉਹਨਾਂ ਦੇ ਉੱਥੋਂ ਆ ਰਹੇ ਨੇ ਔਰ ਇੱਥੋਂ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਦੇ, ਉਹ ਹੋਣਗੇ। ਸੋ ਅਸੀਂ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਟਿਊਨ ਇਨ ਰਹਿਣ, ਕਿਉਂਕਿ ਅੱਜ ਇਹ ਇੱਕ ਦਿਲਚਸਪ ਮੁੱਦੇ ਦੇ ਉੱਤੇ, ਦਿਲਚਸਪ ਇਸ ਲਈ ਵੀ ਕਿਉਂਕਿ ਜਦੋਂ ਤੋਂ ਇਹ ਐਕਸ਼ਨ ਉਹਨਾਂ ਨੇ ਲਿਆ ਔਰ ਸਿੱਖ ਸੰਗਤਾਂ ਦੀ ਪੂਰੀ ਹਮਾਇਤ ਤੇ ਉੱਥੇ ਬੈਠੀਆਂ ਏਜੰਸੀਆਂ ਨੇ ਜਿਸ ਤਰੀਕੇ ਦੇ ਨਾਲ ਇਸ ਪਾਰਟ ਨੂੰ ਹੁਣ ਉੱਥੇ 5 ਸਿੰਘ ਸਾਹਿਬਾਨ ਦੇ ਨਾਂ ਥੱਲੇ ਵੀ ਉਹਨਾਂ ਨੇ ਮੀਟਿੰਗ ਕਰਕੇ ਇਸ ਨੂੰ ਬੜੀ ਗ੍ਰੋਸ ਵਾਇਲੇਸ਼ਨ ਦੱਸਿਆ
ਔਰ ਉਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਉਹਨੂੰ 4 ਜੂਨ ਨੂੰ ਤਲਬ ਕਰ ਲਿਆ, ਕੁਲਦੀਪ ਸਿੰਘ ਔਰ ਬਾਕੀ 4 ਨੂੰ ਉੱਥੇ। ਔਰ ਨਾਲ ਦੀ ਨਾਲ ਉੱਥੇ ਹੀ ਇਹਨਾਂ ਦੇ ਇੱਕ ਜਮੂਰੇ ਜਿਹੜਾ ਆਪਣੇ ਆਪ ਦੇ ਨਾਂ ਨਾਲ ਖਾਲਸਾ ਲਿਖਦਾ ਹੈ, ਪਰਮਜੀਤ ਸਿੰਘ, ਉਹਨੇ $50,000 ਦਾ ਇਨਾਮ ਦਾ ਐਲਾਨ ਕਰਕੇ ਇਹਨੂੰ ਇੱਕ ਹੋਰ ਡਾਇਰੈਕਸ਼ਨ ਵੱਲ ਤੋਰਨ ਦੀ ਕੋਸ਼ਿਸ਼ ਵੀ ਕੀਤੀ। ਸੋ ਇਸ ਪੈਨਲ ਡਿਸਕਸ਼ਨ 'ਚ ਸਾਡੇ ਉਸ ਪੈਨਲ ਡਿਸਕਸ਼ਨ ਦੇ ਹੋਸਟ ਅਮਰਵੀਰ ਸਿੰਘ ਇਹ ਜਾਣਨਗੇ ਗੈਸਟ ਤੋਂ ਕਿ ਇਹ ਸਾਰੇ ਮੁੱਦੇ ਇਹਨਾਂ ਨੂੰ ਕਿਵੇਂ ਡੀਲ ਕਰਨਗੇ ਆਉਣ ਵਾਲੇ ਸਮੇਂ 'ਚ। ਅੱਜ 2 ਮੁੱਖ ਮੁੱਦੇ ਮੇਰੇ ਸਾਹਮਣੇ ਨੇ, ਪਰ ਪਹਿਲਾਂ ਮੁੱਖ ਜਿਹੜਾ ਮੈਂ ਸਮਝਦਾ ਵੀ ਕੁਝ ਚੀਜ਼ਾਂ ਇਤਿਹਾਸ ਨੂੰ ਸੈੱਟ ਕਰਦੀਆਂ। ਔਰ ਅੱਜ ਆਉਣ ਤੋਂ ਪਹਿਲਾਂ ਅੱਜ ਦੀ ਆਵਾਜ਼ ਪ੍ਰੋਗਰਾਮ ਜਿਹੜਾ ਟੋਰਾਂਟੋ ਤੋਂ ਲਗਭਗ ਪਿਛਲੇ 20 ਸਾਲ ਤੋਂ ਚੱਲਦਾ ਹੈ, ਜਿੱਦਾਂ ਮੈਂ ਪਿਛਲੇ 20 ਸਾਲ ਤੋਂ ਹੀ ਹਰ ਬੁੱਧਵਾਰ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਜੀ। ਉਸ ਪ੍ਰੋਗਰਾਮ ਤੇ ਵੀ ਮੈਂ ਕਿਹਾ ਕਿਉਂਕਿ ਅੱਜ ਦਾ ਦਿਨ ਸਿਰਫ ਕੈਨੇਡਾ ਦੇ ਸਿੱਖਾਂ ਲਈ ਇਤਿਹਾਸਕ ਦਿਨ ਨਹੀਂ ਹੈ, ਕੁੱਲ ਸਿੱਖ ਕੌਮ ਲਈ ਵੀ ਇਤਿਹਾਸਕ ਹੈ। ਔਰ ਮੈਂ ਸਮਝਦਾ ਹਾਂ ਵੀ ਜਿਹੜੇ ਲੋਕ ਇਤਿਹਾਸ ਤੋਂ ਸਬਕ ਸਿੱਖਣਾ ਚਾਹੁੰਦੇ ਨੇ ਤਾਂ ਕਿ ਇਤਿਹਾਸ ਦੀਆਂ ਗਲਤੀਆਂ ਉਹ ਦੁਬਾਰਾ ਨਾ ਦੁਹਰਾਉਣ, ਉਹਨਾਂ ਦੇ ਲਈ ਵੀ ਇਸ ਦਿਨ ਦੀ ਬੜੀ ਇਤਿਹਾਸਕ ਅਹਿਮੀਅਤ ਹੈ। ਔਰ ਮੈਂ ਅਕਸਰ ਇਹ ਕਹਿੰਦਾ, ਔਰ ਇਹ ਜਿਹੜਾ ਜੁਮਲਾ ਹੈ ਇਹ ਇਸਤੇਮਾਲ ਹੁੰਦਾ ਹੈ ਪੰਜਾਬੀ 'ਚ ਵੀ ਅੰਗਰੇਜ਼ੀ 'ਚ ਵੀ, ਕਿ ਜੀ ਹਿਸਟਰੀ ਰਿਪੀਟਸ ਇਟਸੈਲਫ। ਪੰਜਾਬੀ 'ਚ ਵੀ ਕਹਿਣਗੇ ਜੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਤਿਹਾਸ ਦੀ ਧੌਣ ਤੇ ਕੋਈ ਸਪਰਿੰਗ ਨਹੀਂ ਲੱਗਾ ਹੁੰਦਾ ਕਿ ਇਤਿਹਾਸ ਜਿਹੜਾ ਉਹ ਆਪਣੇ ਆਪ ਨੂੰ ਘੁਮਾਉਂਦਾ ਹੈ ਜਾਂ ਦੁਹਰਾਉਂਦਾ ਹੈ। ਇਸ ਦਾ ਮਤਲਬ ਇਹ ਹੀ ਹੈ ਕਿ ਜਿਹੜੇ ਲੋਕ ਇਤਿਹਾਸ ਤੇ ਤੁਹਾਡਾ ਕੰਟਰੋਲ ਨਹੀਂ ਹੁੰਦਾ, ਕਿਉਂਕਿ ਉਹ ਇਤਿਹਾਸ ਇਵੇਂ ਹੋਇਆ, ਉਹ ਵਾਪਰੀ ਘਟਨਾ ਹੈ ਜਾਂ ਵਾਪਰੀ ਗੱਲ ਹੈ। ਪਰ ਜੇ ਉਹਨਾਂ ਦੇ ਜਾਨਸ਼ੀਨ, ਉਹਨਾਂ ਦੇ ਡਿਸੈਂਡੈਂਟ ਜਾਂ ਅਗਲੀਆਂ ਪੀੜ੍ਹੀਆਂ ਜੋ ਪਹਿਲਾਂ ਵਾਪਰੇ ਉਸ ਤੋਂ ਸਬਕ ਸਿੱਖ ਕੇ ਉਹ ਗਲਤੀਆਂ ਨਾ ਦੁਹਰਾਉਣ ਤੇ ਫਿਰ ਨਵਾਂ ਇਤਿਹਾਸ ਸਿਰਜਿਆ ਜਾਂਦਾ। ਜਦੋਂ ਕੋਈ ਨਵਾਂ ਮੋੜ ਲੈਂਦਾ ਅਸੀਂ ਕਹਿੰਦੇ ਹਾਂ ਜੀ ਨਵਾਂ ਇਤਿਹਾਸ ਸਿਰਜ ਦਿੱਤਾ। ਤੇ ਜੇ ਉਹੀ ਗਲਤੀਆਂ ਕਿਸੇ ਹੋਰ ਫਾਰਮ ਦੇ ਵਿੱਚ ਰਿਪੀਟ ਹੋਣ ਤੇ ਫਿਰ ਅਸੀਂ ਕਹਿੰਦੇ ਹਾਂ ਜੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ। ਹੁਣ ਜਿਵੇਂ ਅਸੀਂ ਅਕਸਰ ਜਦੋਂ ਸਿੱਖ ਕੌਮ ਦੇ ਇਤਿਹਾਸ ਦੇ ਹਵਾਲੇ ਨਾਲ ਮੁਗਲਿਆ ਰਾਜ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ, ਔਰ ਜਿਵੇਂ ਅੱਜ ਹਿੰਦੂਤਵੀ ਜ਼ੁਲਮ ਪਿਛਲੇ ਲਗਭਗ 67-68 ਸਾਲ ਤੋਂ ਜਿਨ੍ਹਾਂ ਦੇ ਹੱਥ ਸਿਆਸੀ ਪਾਵਰ ਆਈ ਹੈ, ਔਰ ਪਿਛਲੇ ਲਗਭਗ 32 ਸਾਲ ਤੋਂ ਜੋ ਜਿਹਾ ਮਾਹੌਲ ਉਹਨਾਂ ਨੇ ਉੱਥੇ ਸਿਰਜਿਆ ਹੋਇਆ, ਤੇ ਅਸੀਂ ਇਹ ਕਹਿੰਦੇ ਹਾਂ ਕਿ ਜੇ ਅੱਜ ਦੇ ਹਿੰਦੂਤਵੀ ਹਾਕਮ ਮੁਗਲਿਆ ਰਾਜ ਦਾ ਜਿਹੜਾ ਇਤਿਹਾਸ ਦੁਹਰਾ ਰਹੇ ਨੇ ਜ਼ੁਲਮ ਦਾ, ਤੇ ਸਿੱਖ ਕੌਮ ਵੀ ਆਪਣੇ ਪੂਰਵਜਾਂ, ਆਪਣੇ ਐਨਸੈਸਟਰਸ, ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ, ਉਵੇਂ ਹੀ ਜ਼ੁਲਮ ਨੂੰ ਚੈਲੰਜ ਵੀ ਕਰ ਰਹੀ ਹੈ ਔਰ ਸ਼ਹੀਦੀਆਂ ਦਾ ਇਤਿਹਾਸ ਵੀ ਦੁਹਰਾਇਆ ਜਾ ਰਿਹਾ। ਹੁਣ ਜੇ ਇਸ ਦਾ ਮਤਲਬ ਹੈ ਵੀ ਜੇ ਦਿੱਲੀ ਵਿੱਚ ਬੈਠੀ ਜ਼ਾਲਮ ਧਿਰ ਜਿਹੜੀ ਅੱਜ ਜਿਨ੍ਹਾਂ ਦੇ ਕੋਲ ਹਕੂਮਤ ਹੈ, ਉਹਨਾਂ ਨੇ ਇਤਿਹਾਸ ਤੋਂ ਸਬਕ ਸਿੱਖਿਆ ਹੁੰਦਾ ਹੈ, ਉਹਨਾਂ ਨੇ ਸਿੱਖਾਂ ਦਾ ਇਤਿਹਾਸ ਔਰ ਮੁਗਲ ਕਿਵੇਂ ਜਿਹੜੀ ਮੁਗਲ ਸਲਤਨਤ ਹੈ ਉਹ ਪਤਨ ਵੱਲ ਗਈ, ਇਸ ਨੂੰ ਪੜ੍ਹਿਆ ਹੁੰਦਾ, ਇਸ ਤੋਂ ਸਬਕ ਸਿੱਖਿਆ ਹੁੰਦਾ, ਤੇ ਫਿਰ ਉਹ ਕੁਝ ਨਾ ਕਰਦੇ ਜੋ ਅੱਜ ਭਾਰਤ ਦੇ ਵਿੱਚ ਉਹ ਸਿੱਖਾਂ ਨਾਲ ਕਰ ਰਹੇ ਨੇ, ਮੁਸਲਮਾਨਾਂ ਨਾਲ ਕਰ ਰਹੇ ਨੇ, ਈਸਾਈਆਂ ਨਾਲ ਕਰ ਰਹੇ ਨੇ, ਦਲਿਤਾਂ ਨਾਲ ਕਰ ਰਹੇ ਨੇ। ਸੋ ਕੈਨੇਡਾ ਦਾ ਇਤਿਹਾਸ, ਜਿੱਥੇ ਕੈਨੇਡਾ ਇੱਕ ਬ੍ਰਿਟਿਸ਼ ਕਾਲੋਨੀ ਰਹੀ ਹੈ, ਅੱਜ ਵੀ ਕੈਨੇਡਾ ਕੋਈ ਫੁੱਲੀ ਸੋਵਰਨ ਇੰਡੀਪੈਂਡੈਂਟ ਨੇਸ਼ਨ ਨਹੀਂ ਹੈ। ਉਸ ਨੂੰ ਤੁਸੀਂ ਡੋਮੀਨੀਅਨ ਜ਼ਰੂਰ ਕਹਿ ਸਕਦੇ ਹੋ, ਕਿਉਂਕਿ ਅੱਜ ਵੀ ਜਿਹੜਾ ਸਿੰਬੋਲਿਕਲੀ ਭਾਵੇਂ ਜਿਹੜੀ ਇੰਗਲੈਂਡ ਦੀ ਰਾਣੀ ਹੈ ਉਹੀ ਕੈਨੇਡਾ ਦੀ ਰੂਲਰ ਵੀ ਹੈ, ਇਸ ਲਈ ਜਿਹੜੇ ਕੈਨੇਡਾ ਦੇ ਡਾਲਰ ਨੇ ਉਹਨਾਂ ਦੇ ਉੱਤੇ ਰਾਣੀ ਦੀ ਫੋਟੋ ਹੁੰਦੀ। ਔਰ ਜਿਸ ਜ਼ਮਾਨੇ ਦੀ ਗੱਲ ਇਹ ਹੈ, ਔਰ 102 ਸਾਲ ਬਾਅਦ ਅੱਜ ਜਦੋਂ ਕੈਨੇਡਾ ਦੇ ਹਾਊਸ ਆਫ ਕਾਮਨਸ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਖਲੋ ਕੇ ਮਾਫੀ ਮੰਗੀ ਕਾਮਾਗਾਟਾ ਮਾਰੂ ਲਈ, ਜਿਹੜਾ ਵਾਕਿਆ 102 ਸਾਲ ਪਹਿਲਾਂ ਹੋਇਆ, ਤੇ ਫਿਰ ਜਿੱਥੇ 102 ਸਾਲਾਂ 'ਚ ਕਿਵੇਂ ਕੈਨੇਡਾ ਬਦਲਿਆ ਕਿ ਅੱਜ ਉਹ ਮੁਆਫੀ ਤੱਕ ਆਇਆ। ਔਰ ਜੇ ਸਿੱਖ ਕੌਮ ਦੀ ਰੈਜ਼ੀਲੀਅੰਸ ਦੇਖਣੀ ਹੈ ਕਿ ਕਿੱਥੇ ਅਸੀਂ ਉਸ ਕਿਸਮ ਦੇ ਵਿਚਾਰੇ ਸੀ ਕੈਨੇਡਾ 'ਚ ਕਦੇ ਕਿ ਜੇ ਲਗਭਗ 376 ਮੁਸਾਫਰ ਮਈ ਦੇ ਮਹੀਨੇ ਦੇ ਵਿੱਚ 1914 'ਚ ਵੈਨਕੂਵਰ ਦੇ ਕੰਢੇ ਆ ਕੇ ਕਾਮਾਗਾਟਾ ਮਾਰੂ, ਜਿਹੜਾ ਇੱਕ ਜਾਪਾਨੀ ਨਾਂ ਹੈ, ਜਾਪਾਨੀ ਜ਼ਬਾਨ ਦਾ ਵਰਡ ਹੈ, ਔਰ ਇਹਨੂੰ ਗੁਰਦਿੱਤ ਸਿੰਘ ਸਰਹਾਲੀ ਜਿਹੜੇ ਕਿ ਵਪਾਰੀ ਸਨ ਉਹਨਾਂ ਨੇ ਉਹਨੂੰ ਰੈਂਟ ਤੇ ਕੀਤਾ, ਔਰ ਉਹਦਾ ਜਿਹੜਾ ਨਾਂ ਰੱਖਿਆ, ਬੇਸ਼ੱਕ ਕਾਮਾਗਾਟਾ ਮਾਰੂ ਜ਼ਿਆਦਾ ਪਪੂਲਰ ਹੋਇਆ, ਅੱਜ ਵੀ ਉਹੀ ਰਿਪੀਟ ਹੁੰਦਾ, ਉਹਦਾ ਨਾਂ ਉਹਨਾਂ ਨੇ ਗੁਰੂ ਨਾਨਕ ਜਹਾਜ਼ ਰੱਖਿਆ। ਔਰ ਇਹ ਉਹ ਪੀਰੀਅਡ ਸੀ ਕਿਉਂਕਿ 1908 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਲਾਅ ਬਣਾਇਆ ਇਮੀਗ੍ਰੇਸ਼ਨ ਨੇ, ਜਾਂ ਇਮੀਗ੍ਰੇਸ਼ਨ ਲਾਅ ਬਣਿਆ ਜੀ।
ਕਿਉਂਕਿ ਉਹ ਦੇਖ ਰਹੇ ਸੀ ਕਿ ਵੀ ਕੈਨੇਡਾ ਦੀ ਧਰਤੀ ਦੇ ਉੱਤੇ ਇੰਡੀਆ ਤੋਂ, ਜਿਹਦੇ 'ਚ ਜ਼ਿਆਦਾ ਸਿੱਖ, ਪੰਜਾਬ ਤੋਂ ਕੁਝ ਹਿੰਦੂ ਵੀ, ਕੁਝ ਮੁਸਲਮਾਨ ਵੀ ਆ ਰਹੇ ਸੀ, ਔਰ ਉਹਨਾਂ ਨੇ ਦੇਖਿਆ ਕਿ ਵੀ ਇਹ ਨਾ ਹੋਏ ਕਿ ਅਲਟੀਮੇਟਲੀ ਉਹ ਸਾਰੇ ਇੱਧਰ ਨੂੰ ਤੁਰ ਪੈਣ ਔਰ ਇੱਥੇ ਜਿਹੜਾ ਉਹਨਾਂ ਦਾ, ਕਿਉਂਕਿ ਇਹ ਰੇਸ ਕੌਨਸ਼ੀਅਸ ਹਮੇਸ਼ਾ ਰਹੇ ਨੇ ਕਿ ਵੀ ਇੱਥੇ ਜਿਹੜਾ ਉਹਨਾਂ ਦਾ ਬੋਲਬਾਲਾ ਹੋ ਜਾਏ। ਸੋ ਉਹਦੇ 'ਚ ਵੱਖ-ਵੱਖ ਕਿਸਮ ਦੀਆਂ ਪਲਾਨਸ ਰਹੀਆਂ। ਉਸ ਤੋਂ ਪਹਿਲਾਂ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਇੱਕ ਸਟੇਜ ਦੇ ਉੱਤੇ ਕੈਨੇਡਾ ਸਰਕਾਰ ਨੇ ਇਹ ਪਲਾਨ ਕੀਤਾ ਸੀ ਕਿ ਸਾਰੇ ਹੀ ਬ੍ਰਿਟਿਸ਼ ਕੋਲੰਬੀਆ 'ਚ ਉਦੋਂ ਸਿੱਖ ਜ਼ਿਆਦਾ ਸੀ, ਜ਼ਿਆਦਾ ਕੀ ਹੈ ਹੀ ਉੱਥੇ ਸੀ, ਹੋਰ ਬਹੁਤੇ ਨਹੀਂ ਸੀ, ਕਿ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਹੋਂਡੂਰਸ ਜਿਹੜਾ ਉੱਥੇ ਭੇਜ ਦਿੱਤਾ ਜਾਏ। ਔਰ ਸੰਤ ਤੇਜਾ ਸਿੰਘ ਜਿਹੜੇ ਇੱਥੇ ਪੜ੍ਹਨ ਆਏ ਸੀ ਕੋਲੰਬੀਆ ਯੂਨੀਵਰਸਿਟੀ 'ਚ, ਉਹਨਾਂ ਨੂੰ ਪਤਾ ਲੱਗਾ, ਉਹ ਗਏ, ਉਹਨਾਂ ਨੇ ਲੌਬੀ ਕੀਤੀ, ਨਾਲ ਕੈਥੋਲਿਕਸ ਨੂੰ ਲਾਇਆ ਦੂਜਾ, ਔਰ ਇਹ ਸਕੀਮ ਜਿਹੜੀ ਸੀ ਉਹਨਾਂ ਨੂੰ ਬੰਦ ਕਰਨੀ ਪਈ। ਪਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਇਮੀਗ੍ਰੇਸ਼ਨ ਲਾਅ ਉਹਨਾਂ ਨੇ ਬੜੇ ਸਖਤ ਬਣਾ ਦਿੱਤੇ, ਔਰ 1908 ਦੇ ਵਿੱਚ ਇੱਕ ਲਾਅ ਬਣਾਇਆ ਕਿ ਕੈਨੇਡਾ ਦੇ ਵਿੱਚ ਉਹੀ ਆ ਸਕਦਾ ਹੈ ਜਿਹੜਾ ਆਪਣੇ ਕੰਟਰੀ ਆਫ ਬਰਥ ਤੋਂ ਸਿੱਧਾ ਇੱਥੇ ਆਏ। ਹੁਣ ਉਦੋਂ ਕੋਈ ਉਦੋਂ ਹਵਾਈ ਜਹਾਜ਼ਾਂ 'ਚ ਤਾਂ ਸਫ਼ਰ ਨਹੀਂ ਸੀ, ਔਰ ਸ਼ਿਪ ਵੀ ਜਿਹੜੇ ਨੇ ਕੋਈ ਉਹ ਸਿੱਧੇ ਨਹੀਂ ਸੀ ਆਉਂਦੇ। ਸੋ ਉਹਨਾਂ ਨੇ ਮਕਸਦ ਇਹੀ ਸੀ ਕਿ ਉੱਥੋਂ ਇੰਡੀਅਨਸ ਨੂੰ ਆਉਣ ਤੋਂ ਰੋਕਣਾ। ਸੋ ਬਾਬਾ ਗੁਰਦਿੱਤ ਸਿੰਘ ਨੇ ਇਸ ਦਾ ਹੱਲ ਲੱਭਿਆ। ਉਹਨਾਂ ਨੇ ਇੱਕ ਜਿਹੜਾ ਜਾਪਾਨੀ ਜਹਾਜ਼ ਕਾਮਾਗਾਟਾ ਮਾਰੂ ਕਿਰਾਏ ਤੇ ਲਿਆ, ਮੁਸਾਫਰ ਇਕੱਠੇ ਹੋਏ ਜਿਨ੍ਹਾਂ 'ਚ ਮੈਜੋਰਿਟੀ ਸਿੱਖ ਸੀ, ਕੁਝ ਮੁਸਲਮਾਨ ਔਰ ਕੁਝ ਹਿੰਦੂ ਵੀ ਸਨ, ਔਰ ਉਹਨਾਂ ਨੇ ਜਿਹੜਾ ਇੱਧਰ ਨੂੰ ਚਾਲੇ ਪਾ ਦਿੱਤੇ। ਹਾਲਾਂਕਿ ਕੁਝ ਸਮਾਂ ਉਹ ਲੇਟ ਪਹੁੰਚੇ ਵੈਨਕੂਵਰ ਸ਼ੋਰ ਤੇ, ਪਰ ਉਹਨਾਂ ਦੇ ਕੋਲ ਆਪਣਾ ਕਾਗਜ਼ ਪੱਤਰ ਪੂਰੇ ਸੀ ਔਰ ਉਹ ਉਸ ਲਾਅ ਨੂੰ ਪੂਰਾ ਕੰਪਲਾਈ ਕੀਤਾ ਉਹਨਾਂ ਨੇ। ਲੇਕਿਨ ਜਦੋਂ ਨੀਅਤ ਮਾੜੀ ਹੋਏ, ਜਦੋਂ ਜਿਵੇਂ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਵੀ ਜੇ ਕਿਸੇ ਦੀ ਤਨਖਾਹ ਇਸ ਗੱਲ ਤੇ ਡਿਪੈਂਡ ਕਰਦੀ ਹੋਏ ਕਿ ਉਹਨੇ ਗੱਲ ਨੂੰ ਸਮਝਣਾ ਨਹੀਂ ਹੈ ਤਾਂ ਉਹਨੂੰ ਤੁਸੀਂ ਸਮਝਾ ਨਹੀਂ ਸਕਦੇ। ਇਸੇ ਤਰ੍ਹਾਂ ਜੇ ਲਾਅ ਦੀ ਇੰਟੈਂਟ ਹੀ ਇਹ ਸੀ ਕਿ ਵੀ ਤੁਸੀਂ ਬਾਹਰਲਿਆਂ ਨੂੰ ਆਉਣ ਨਹੀਂ ਦੇਣਾ, ਇੰਡੀਅਨਸ ਨੂੰ ਆਉਣ ਨਹੀਂ ਦੇਣਾ, ਤੇ ਫਿਰ ਨੋ ਮੈਟਰ ਤੁਸੀਂ ਕਿੰਨਾ ਕੰਪਲਾਈ ਕਰੋ, ਉਹਨਾਂ ਨੇ ਉਹਦੇ ਚੋਂ ਜਿਹੜਾ ਉਹ ਕੁਛ ਨਾ ਕੁਛ ਨੁਕਸ ਕੱਢ ਲੈਣੇ। ਜਿਵੇਂ ਅਮਰੀਕਾ ਦੇ ਵਿੱਚ ਇਹ ਇੱਕ ਸਟੇਜ ਸੀ ਕਿ ਵੀ ਇਹ ਕਿ ਬਾਹਰਲੇ ਜਿਹੜੀ ਸਿਟੀਜ਼ਨਸ਼ਿਪ ਹੈ ਕਾਕੇਸ਼ੀਅਨਸ ਲਈ ਸੀ, ਗੋਰੀ ਨਸਲ ਲਈ, ਔਰ ਡਾਕਟਰ ਭਗਤ ਸਿੰਘ ਥਿੰਦ ਜਿਹੜੇ ਫਸਟ ਵਰਲਡ ਵਾਰ 'ਚ ਵੀ ਲੜੇ, ਉਹਨਾਂ ਨੇ ਕੇਸ ਖੜਿਆ ਇਸ ਗੱਲ ਨੂੰ। ਉਹਨਾਂ ਜਦੋਂ ਸਿਟੀਜ਼ਨਸ਼ਿਪ ਬਾਰ-ਬਾਰ ਡਿਨਾਈ ਕੀਤੀ ਗਈ ਦੇ ਬਾਵਜੂਦ ਕਿ ਉਹ ਜੰਗ ਉਹਨਾਂ ਨੇ ਫਸਟ ਵਰਲਡ ਵਾਰ ਸਿੱਖੀ ਸਰੂਪ ਦੇ ਨਾਲ ਐਜ਼ ਏ ਅਮਰੀਕਨ ਫੌਜ ਦੇ ਵਿੱਚ ਲੜੀ, ਤੇ ਜਦੋਂ ਉਹਨਾਂ ਨੇ ਇਸ ਨੂੰ ਚੈਲੰਜ ਕੀਤਾ ਵੀ ਮੈਨੂੰ ਕਿਉਂ ਸਿਟੀਜ਼ਨਸ਼ਿਪ ਡਿਨਾਈ ਕੀਤੀ ਜਾ ਰਹੀ ਹੈ, ਤੇ ਕੇਸ ਸੁਪਰੀਮ ਕੋਰਟ ਤੱਕ ਗਿਆ। ਉਹਨਾਂ ਨੇ ਸਬੂਤਾਂ ਦੇ ਆਧਾਰ ਤੇ ਜਿਹੜਾ ਜਿਹਦੇ 'ਚ ਮੈਡੀਕਲ ਗਰਾਊਂਡਸ ਤੇ ਵਿਟਨੈਸਿਸ ਤੇ ਇਹ ਪ੍ਰੂਵ ਕੀਤਾ ਕਿ ਸਾਡੀ ਰੇਸ ਵੀ ਕਾਕੇਸ਼ੀਅਨ ਹੈ, ਕਿਉਂਕਿ ਜਿਹੜੇ ਸਾਡੇ ਫੀਚਰ ਨੇ, ਲੰਬਾ ਨੱਕ, ਚੌੜਾ ਮੱਥਾ, ਰੰਗ ਗੋਰਾ, ਔਰ ਜਿਹੜੇ ਦੂਜੇ ਜਿਹਨੂੰ ਬੋਨੀ ਫਰੇਮ ਕਹਿੰਦੇ ਨੇ, ਬੋਨੀ ਸਟਰਕਚਰ, ਇਹ ਕਾਕੇਸ਼ੀਅਨ ਹੈ, ਕੋਈ ਹੋਰ ਨਸਲ ਦਾ ਨਹੀਂ। ਉਹਨਾਂ ਨੇ ਕਿਹਾ ਕਿ ਜੀ ਮੈਨੂੰ ਤੁਸੀਂ ਕਿਵੇਂ ਡਿਨਾਈ ਕਰ ਸਕਦੇ ਹੋ ਜੇ ਰੇਸ ਹੀ ਬੇਸ ਹੈ। ਹੁਣ ਉਹ ਬੜਾ ਇੱਕ ਸ਼ਰਮਨਾਕ ਜਜਮੈਂਟ ਹੈ ਸੁਪਰੀਮ ਕੋਰਟ ਦੀ ਅਮਰੀਕਨ, ਕਿ ਉਹਦੇ 'ਚ ਉਹਨਾਂ ਨੇ ਜਜਮੈਂਟ 'ਚ ਕਿਹਾ, ਉਹਨਾਂ ਨੇ ਕਿਹਾ ਜੀ ਵੀ ਠੀਕ ਹੈ, ਉਹ ਮੰਨ ਗਏ ਕਿ ਵੀ ਇਹ ਤੁਹਾਡੇ ਫੀਚਰ ਔਰ ਤੁਸੀਂ ਵੀ ਕਾਕੇਸ਼ੀਅਨ ਰੇਸ ਹੋ, ਪਰ ਉਹਨਾਂ ਨੇ ਕਿਹਾ ਕਿ ਜਦੋਂ ਲਾ ਪਾਸ ਹੋਇਆ ਸੀ ਉਦੋਂ ਜਿਹੜੀ ਇਹਦੀ ਇੰਟੈਂਟ ਸੀ ਉਹ ਵੱਖਰੀ ਸੀ, ਔਰ ਇਸ ਲਈ ਜਿਹੜੀ ਇੰਟੈਂਟ ਆਫ ਦਾ ਲਾਅ ਸੀ ਉਹਦੇ 'ਚ ਤੁਸੀਂ ਫਿੱਟ ਨਹੀਂ ਹੁੰਦੇ, ਔਰ ਅਮਰੀਕਨ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਡਿਨਾਈ ਕੀਤੀ। ਵੱਖਰੀ ਗੱਲ ਹੈ ਬਾਅਦ 'ਚ ਉਹਨਾਂ ਨੇ ਸੀਐਟਲ ਰਹਿੰਦੇ ਆ ਜਾਂ ਦੂਜੇ ਕੁਝ ਸਾਲਾਂ ਬਾਅਦ ਉਹਨੂੰ ਹਾਸਲ ਕੀਤਾ, ਪਰ ਇਸੇ ਤਰ੍ਹਾਂ ਲਾਅ ਤਾਂ ਬਣ ਗਿਆ 2008 ਦੇ ਵਿੱਚ ਕਿ ਵੀ ਆ ਨਹੀਂ ਸਕਦੇ। ਹੁਣ ਗੁਰਦਿੱਤ ਸਿੰਘ ਸਰਹਾਲੀ ਨੇ ਵਿਦਨ ਦਾ ਲਾਅ ਜਿਹੜਾ ਸੀ ਉਹ ਜਹਾਜ਼ ਹਾਇਰ ਕੀਤਾ, ਪੈਸੇਂਜਰ ਆਏ, ਵੈਨਕੂਵਰ ਉਤਰੇ, ਮਤਲਬ ਜਹਾਜ਼ ਲੱਗਾ ਆ ਕੇ ਕਿਨਾਰੇ, ਤੇ ਉਹਨਾਂ ਦੀਆਂ ਜਿਹੜੀਆਂ ਅਗਨ ਬੋਟਸ ਹੁੰਦੀਆਂ ਨੇ, ਫਾਇਰਿੰਗ ਬੋਟਸ, ਉਹਨਾਂ ਨੇ ਆ ਕੇ ਜਹਾਜ਼ ਨੂੰ ਘੇਰ ਲਿਆ, ਕਿਉਂਕਿ ਉਹਨੂੰ ਕਹਿੰਦੇ ਨੇ ਲੰਗਰ ਸੁੱਟਣਾ ਜਾਂ ਲੰਗਰ ਪਾਣਾ, ਕਿ ਉੱਥੇ ਉਹਨਾਂ ਨੇ ਰੁਕਣ ਨਹੀਂ ਦਿੱਤਾ ਉਹਨਾਂ ਨੂੰ। ਔਰ ਉਦੋਂ ਫਿਰ ਇੱਕ ਕਸ਼ਮਕਸ਼ ਸ਼ੁਰੂ ਹੋਈ ਜਿਹੜੀ ਲਗਭਗ 2 ਮਹੀਨੇ ਰਹੀ, ਔਰ ਉਹ ਸ਼ਾਇਦ ਸਾਰੇ ਭੁੱਖੇ ਮਰ ਜਾਂਦੇ। ਫਿਰ ਜਿਹੜੇ ਵੈਨਕੂਵਰ ਜਾਂ ਸਰੀ 'ਚ ਉਸ ਬੈਲਟ ਦੇ ਵਿੱਚ, ਵੈਨਕੂਵਰ 'ਚ ਹੀ ਜ਼ਿਆਦਾ ਸਨ ਜਿਹੜੇ ਸਿੱਖ ਸਨ, ਉਹਨਾਂ ਨੇ ਫੈਸਲਾ ਕਰ ਲਿਆ ਕਿ ਵੀ ਜੇ ਇਹਨਾਂ ਨੇ, ਉਹਨਾਂ ਨੇ ਕਿਹਾ ਵੀ ਸਾਡੇ ਭਰਾ ਭੁੱਖੇ, ਔਰ ਉਹਦੇ 'ਚ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀ, ਕੁਛ ਹੋਰ ਉਹਨਾਂ ਨੇ ਜਿਹੜਾ 20 ਪੈਸੇਂਜਰ ਜਿਹੜੇ ਪਹਿਲਾਂ ਕੈਨੇਡਾ ਆ ਕੇ ਗਏ ਹੋਏ ਸੀ ਉਹਨਾਂ ਨੂੰ ਉਤਰ ਲੈਣ ਦਿੱਤਾ, ਤੇ ਬਾਕੀਆਂ ਨੂੰ ਉਵੇਂ ਹੀ ਵਾਪਸ ਮੋੜਨਾ ਚਾਹੁੰਦੇ ਸੀ, ਔਰ ਉਹਨਾਂ ਕੋਲ ਜਿੰਨੀ ਰਸਦ ਸੀ ਦੂਜੀ ਖਤਮ ਹੋ ਗਈ, ਉਹਨਾਂ ਭੁੱਖੇ ਮਰ ਜਾਣਾ ਸੀ, ਉੱਥੇ ਨਾ ਮਰਦੇ ਰਾਹ 'ਚ ਮਰ ਜਾਂਦੇ। ਫਿਰ ਜਿਹੜੇ ਵੈਨਕੂਵਰ ਦੇ ਸਿੱਖ ਸੀ ਉਹਨਾਂ ਨੇ ਫੈਸਲਾ ਕੀਤਾ, ਉਹਨਾਂ ਨੇ ਕਿਹਾ ਕਿ ਜੀ ਜੇ ਇਹਨਾਂ ਨੇ ਜਹਾਜ਼ ਵਾਪਸ ਭੇਜਿਆ ਤੇ ਅਸੀਂ ਸਾਰੇ ਸ਼ਹਿਰ ਨੂੰ ਅੱਗ ਲਾ ਕੇ ਸਾੜ ਦੇਣਾ। ਔਰ ਇਹ ਖਬਰ ਜਿਹੜੀ ਹੈ ਉਹਨਾਂ ਦੀਆਂ ਏਜੰਸੀਆਂ ਨੂੰ ਵੀ ਪਹੁੰਚ ਗਈ, ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਗੱਲ ਖਰਾਬ ਹੋਏਗੀ। ਫਿਰ ਉਹਨਾਂ ਨੇ ਨੈਗੋਸ਼ੀਏਸ਼ਨ ਸ਼ੁਰੂ ਕੀਤੀ,
ਕੁੱਲ ਮਿਲਾ ਕੇ ਉਹਨਾਂ ਨੂੰ ਵਾਪਸ ਜਾਣ ਲਈ ਜਿਹੜਾ ਉਹ ਭੇਜਿਆ, ਲੇਕਿਨ ਉਹਨਾਂ ਨੂੰ ਜੋ ਰਸਤ, ਪਾਣੀ, ਦੂਜੀ ਤੀਜੀ ਸਾਰੀਆਂ ਚੀਜ਼ਾਂ ਸੀ ਉਹ ਉਹਨਾਂ ਨੇ ਪ੍ਰੋਵਾਈਡ ਕਰ ਦਿੱਤੀਆਂ ਔਰ ਜਹਾਜ਼ ਉਹ ਵਾਪਸ ਗਿਆ। ਜਦੋਂ ਉਹ ਜਹਾਜ਼ ਵਾਪਸ ਕਲਕੱਤੇ ਦੇ ਨੇੜੇ ਬਜਬਜ ਘਾਟ ਹੈ ਜਿੱਥੇ ਜਹਾਜ਼ ਆ ਕੇ ਜਿਹੜੇ ਨੇ ਉਹ ਰੁਕਦੇ ਨੇ ਔਰ ਉੱਥੇ ਪਹੁੰਚਿਆ ਤੇ ਆਲਰੇਡੀ ਬ੍ਰਿਟਿਸ਼ ਇੰਟੈਲੀਜੈਂਸ ਨੂੰ ਸੀ ਕਿ ਜੀ ਇਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਰੈਡੀਕਲ, ਜਿਹਨਾਂ ਨੂੰ ਅੱਜ ਕੱਲ੍ਹ ਕਹਿੰਦੇ ਨੇ ਕਿ ਗਦਰ ਮਚਾਉਣ ਵਾਲੇ ਨੇ, ਦੂਸਰੇ ਨੇ, ਕਿਉਂਕਿ ਉਹ ਪੀਰੀਅਡ ਸੀ ਕਿ ਗਦਰ ਲਹਿਰ ਦਾ ਵੀ ਪ੍ਰਚਾਰ 4 ਚਫੇਰੇ ਸੀ। ਹਾਲਾਂਕਿ ਉਹਨਾਂ ਦੇ ਕੋਲ ਕੁਝ ਲਿਟਰੇਚਰ ਜਾਂ ਦੂਜਾ ਵੀ ਸੀ ਤਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੰਡੀਆ ਹੀ ਵਾਪਸ ਜਾਣਾ, ਉਹਨੇ ਸਮੁੰਦਰ 'ਚ ਸੁੱਟ ਦਿੱਤਾ ਹੋਏਗਾ। ਲੇਕਿਨ ਉੱਥੇ ਪਹੁੰਚ ਕੇ ਫਿਰ ਜਿਵੇਂ ਉਹਨਾਂ ਨੇ ਜ਼ਬਰਦਸਤੀ ਕੀਤੀ, ਪੁਲਿਸ ਨੇ ਗੱਡੀਆਂ ਉਹਨਾਂ ਦੀਆਂ ਤਿਆਰ ਖੜੀਆਂ ਸੀ ਕਾਲੇ ਸ਼ੀਸ਼ਿਆਂ ਵਾਲੀਆਂ, ਉਹਨਾਂ ਨੂੰ ਉਹ ਸਿੱਖਾਂ ਨੇ ਕਿਹਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਹਿਲਾਂ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਔਰ ਉਸ ਤੋਂ ਬਾਅਦ ਅਸੀਂ ਜਾਵਾਂਗੇ, ਪਰ ਉਹ ਉਹਨਾਂ ਨੂੰ ਤਾਂ ਪਿੰਡਾਂ 'ਚ ਭੇਜ ਕੇ ਨਜ਼ਰਬੰਦ ਕਰਨਾ ਚਾਹੁੰਦੇ ਸੀ। ਉੱਥੇ ਆਪਸੀ ਟਕਰਾਅ ਹੋਇਆ, ਗੋਲੀ ਚਲਾਈ ਔਰ 19 ਦੇ ਕਰੀਬ ਜਿਹੜੇ ਸਿੱਖ ਨੇ ਮੁਸਾਫਰ ਉਹ ਮਾਰੇ ਗਏ, ਬਹੁਤ ਸਾਰੇ ਜ਼ਖਮੀ ਹੋਏ, ਕੁਛ ਜਿਹੜੇ ਨੇ ਉਹ ਭੱਜ ਗਏ, ਉਹ ਨਹੀਂ ਸੀ ਅੰਗਰੇਜ਼ਾਂ ਦੇ ਨਾਲ ਜਿਹੜੇ ਉਹਨਾਂ ਦੀ ਗ੍ਰਿਫਤ 'ਚ ਆਉਣਾ ਚਾਹੁੰਦੇ ਔਰ ਜਿਹੜੇ ਉੱਥੋਂ ਸਲਿੱਪ ਕੀਤੇ ਉਹਨਾਂ ਦੇ ਵਿੱਚ ਬਾਬਾ ਗੁਰਦਿੱਤ ਸਿੰਘ ਵੀ ਸ਼ਾਮਲ ਸੀ। ਹੁਣ ਇਹ ਉਹ ਕਲੰਕ ਸੀ ਜਿਹੜਾ ਕੈਨੇਡਾ ਤੇ ਹਮੇਸ਼ਾ ਰਿਹਾ ਔਰ ਮੈਨੂੰ ਯਾਦ ਹੈ ਕਿ ਸਰ ਜਸਵੰਤ ਸਿੰਘ ਖਾਲੜਾ ਜਦੋਂ ਟੋਰਾਂਟੋ ਆਏ, ਮੈਨੂੰ ਵੀ ਮੌਕਾ ਬਣਿਆ ਉਹਨਾਂ ਦੇ ਨਾਲ ਸਟੇਜ ਸਾਂਝੀ ਕਰਨ ਦਾ ਗੁਰਦੁਆਰਾ ਡਿਕਸੀ ਗੁਰੂ ਘਰ, ਤਾਂ ਉਹਨਾਂ ਨੇ ਆਪਣੀ ਸਪੀਚ ਵੀ ਕਿਹਾ ਸੀ, ਉਹਨਾਂ ਨੇ ਕਿਹਾ ਮੈਂ ਪਹਿਲੀ ਵਾਰ ਕੈਨੇਡਾ ਆਇਆ, ਕਦੇ ਮੇਰਾ ਦਾਦਾ ਵੀ ਆਇਆ ਸੀ ਕਾਮਾਗਾਟਾ ਮਾਰੂ, ਉਹਨੂੰ ਤਾਂ ਵਾਪਸ ਮੋੜ ਦਿੱਤਾ ਸੀ, ਪਰ ਮੈਂ ਅੱਜ ਆਇਆ। ਸੋ ਇਹ ਜਿਹੜਾ ਪਾਰਟ ਲਗਾਤਾਰਤਾ ਨਾਲ ਸਿੱਖ ਕਮਿਊਨਿਟੀ ਵੱਲੋਂ ਜਾਂ ਇਨਸਾਫ ਪਸੰਦ ਲੋਕਾਂ ਵੱਲੋਂ ਕੈਨੇਡਾ 'ਚ ਮੰਗ ਕੀਤੀ ਜਾਂਦੀ ਸੀ ਕਿ ਕੈਨੇਡਾ ਸਰਕਾਰ ਮੁਆਫੀ ਮੰਗੇ ਕਿ ਉਹਨਾਂ ਨੇ ਕਿਵੇਂ, ਇਹ ਵੱਖਰੀ ਗੱਲ ਹੈ ਕਿ ਉਹ ਕੈਨੇਡਾ ਬਦਲ ਗਿਆ 102 ਸਾਲ ਪਹਿਲਾਂ ਵਾਲਾ, ਅੱਜ ਉਸ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹ ਉਹਨਾਂ ਦੇ ਹੀ ਪੋਤੇ ਪੋਤੀਆਂ ਜਿਨ੍ਹਾਂ ਨੂੰ 100 ਸਾਲ 102 ਸਾਲ ਪਹਿਲਾਂ ਮੋੜਿਆ ਗਿਆ ਸੀ, 16-17 ਮੈਂਬਰ ਪਾਰਲੀਮੈਂਟ ਨੇ, 4 ਵਜ਼ੀਰ ਨੇ ਔਰ ਉਸ ਮੁਲਕ ਦਾ ਡਿਫੈਂਸ ਮਿਨਿਸਟਰ ਇੱਕ ਜਿਹੜਾ ਆਨਰੇਬਲ ਸਿੱਖ ਹੈ ਹਰਜੀਤ ਸਿੰਘ ਸੱਜਣ। ਸੋ ਇਹ ਗੱਲ ਲਗਾਤਾਰਤਾ ਨਾਲ ਰਹੀ। ਹਾਲਾਂ ਥੋੜਾ ਬਹੁਤ ਸ਼ੇਕੀ ਜਿਹਾ ਕੰਮ ਇਹਨੇ ਜੌਨ ਹਾਰਪਰ ਨੇ 2008 ਦੇ ਵਿੱਚ ਕੀਤਾ ਵੈਨਕੂਵਰ ਦੀ ਇੱਕ ਅੱਧੀ ਮੀਟਿੰਗ ਦੇ ਵਿੱਚ, ਉਹਨੇ ਕਿਹਾ ਜੀ ਅਸੀਂ ਅਪੋਲੋਜਾਈਜ਼ ਕਰਦੇ ਹਾਂ, ਪਰ ਉਹ ਕੋਈ ਆਫੀਸ਼ੀਅਲ ਅਪੋਲੋਜੀ ਨਹੀਂ ਸੀ। ਹੁਣ ਲਿਬਰਲ ਪਾਰਟੀ ਦੀ ਸਰਕਾਰ ਹੈ, ਟਰੂਡੋ ਦਾ ਪੁੱਤਰ ਜਸਟਿਨ ਟਰੂਡੋ ਜਿਹਨੇ 16-17 ਸਿੱਖਾਂ ਨੂੰ ਟਿਕਟਾਂ ਵੀ ਦਿੱਤੀਆਂ, 4 ਨੂੰ ਵਜ਼ੀਰ ਵੀ ਬਣਾਇਆ, ਇਹਨਾਂ ਦਾ ਪ੍ਰੋਮਿਸ ਸੀ ਕਿ ਅਸੀਂ ਜਿਹੜਾ ਮੁਆਫੀ ਮੰਗਾਂਗੇ ਜੇ ਸਾਡੀ ਸਰਕਾਰ ਬਣੀ ਔਰ ਅੱਜ ਉਹ ਸੁਭਾਗਾ ਦਿਨ ਹੈ 102 ਸਾਲ ਬਾਅਦ ਹਿਸਟਰੀ ਦੇ ਵਿੱਚ, ਜਿਹਦੇ 'ਚ ਕਿ ਉਹਨਾਂ ਨੇ ਜਿਹੜਾ ਕਿਹਾ ਔਰ ਮੈਂ ਸਮਝਦਾ ਵੀ ਇਹ ਜ਼ਰੂਰੀ ਹੋਏਗਾ ਆਪਣੇ ਦਰਸ਼ਕਾਂ ਦੀ ਗਿਆਤ ਲਈ ਕਿ ਐਗਜ਼ੈਕਟ ਸ਼ਬਦ ਮੈਂ ਉਹਨਾਂ ਦੇ ਦੁਹਰਾਵਾਂ ਕਿ ਵੀ ਜਿਹੜੇ ਉਹਨਾਂ ਨੇ ਕਹੇ ਹਾਊਸ ਦੇ ਵਿੱਚ, ਔਰ ਕੱਲਾ ਉਹਨਾਂ ਨੇ ਨਹੀਂ, ਉਸ ਤੋਂ ਬਾਅਦ ਫਿਰ ਸਾਰੀਆਂ ਹੀ ਦੂਸਰੀਆਂ ਪਾਰਟੀਆਂ, NDP, ਕੰਜ਼ਰਵੇਟਿਵ, ਦੂਜੇ ਔਰ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਗੈਲਰੀ ਦੇ ਵਿੱਚ ਆਏ ਸਨ। ਕੁਛ ਉਹਨਾਂ 'ਚੋਂ ਕਾਮਾਗਾਟਾ ਮਾਰੂ ਫੈਮਲੀਜ਼ ਨਾਲ ਸੰਬੰਧਿਤ ਵੀ ਸਨ ਜਿਹੜੇ ਉਦੋਂ ਪੈਸੇਂਜਰ ਸੀ। ਸੋ ਇੱਕ ਬੜਾ ਇਮੋਸ਼ਨਲ ਉਹ ਓਕੇਜ਼ਨ ਸੀ ਜਿਹਨੂੰ ਲਾਈਵ ਸਾਰੇ ਕੈਨੇਡਾ ਦੇ ਚੈਨਲਸ ਨੇ ਲਾਈਵ ਕਵਰ ਕੀਤਾ ਹੈ, ਜਿੰਨੀ ਦੇਰ ਦੀ ਉਹ ਐਕਟੀਵਿਟੀ ਸੀ। ਸੋ ਉਹਦੇ 'ਚ ਜਸਟਿਨ ਟਰੂਡੋ ਨੇ ਕਿਹਾ, ਮਿਸਟਰ ਸਪੀਕਰ, ਟੁਡੇ ਆਈ ਰਾਈਜ਼ ਇਨ ਦਿਸ ਹਾਊਸ to offer an apology on behalf of the government of Canada for our role in the Kamagata Maru incident, Trudeau said. ਉਹਨਾਂ ਨੇ ਕਿਹਾ ਕਿ ਮਿਸਟਰ ਸਪੀਕਰ, ਅੱਜ ਮੈਂ ਇਸ ਹਾਊਸ 'ਚ ਖਲੋ ਕੇ ਕੈਨੇਡਾ ਦੀ ਸਰਕਾਰ ਵੱਲੋਂ ਮੁਆਫੀ ਮੰਗਦਾ ਹਾਂ ਜੋ ਕੈਨੇਡਾ ਨੇ ਰੋਲ ਕਾਮਾਗਾਟਾ ਮਾਰੂ ਦੇ ਵਿੱਚ ਅਦਾ ਕੀਤਾ ਸੀ। Canada cannot solely be blamed for every tragic mistake that occurred with the Kamagata Maru and its passengers, but Canada's government was without question responsible for the laws that prevented these passengers from immigrating peacefully and securely. For that and for every regrettable consequence that followed, we are sorry. ਉਹਨਾਂ ਨੇ ਕਿਹਾ ਜੀ ਬੇਸ਼ੱਕ ਕੋਈ ਕੈਨੇਡਾ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕੈਨੇਡਾ ਮਤਲਬ ਕੈਨੇਡਾ ਦੇ ਲੋਕ, ਇਸ ਦੇ ਲਈ ਬਲੇਮ ਨਹੀਂ ਕੀਤਾ ਜਾ ਸਕਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਦੀ ਸਰਕਾਰ ਹਰ ਪੱਖੋਂ ਇਸ ਦੇ ਲਈ ਦੋਸ਼ੀ ਹੈ ਕਿਉਂਕਿ ਉਹਨਾਂ ਨੇ ਇਸ ਕਿਸਮ ਦੇ ਲਾਅ ਇਮੀਗ੍ਰੇਸ਼ਨ ਦੇ ਬਣਾਏ ਜਿਨ੍ਹਾਂ ਥੱਲੇ ਉਹਨਾਂ ਰਿਫਿਊਜੀਜ਼ ਨੂੰ ਜਿਹੜੇ ਉਹਨਾਂ ਮੁਸਾਫਰਾਂ ਨੂੰ ਜਿਹੜੇ ਕਿ ਇੱਥੇ ਪੀਸਫੁਲੀ ਔਰ ਸੁਰੱਖਿਅਤ ਆਪਣਾ ਜਿਹੜਾ ਜੀਵਨ ਜਿਉਣਾ ਚਾਹੁੰਦੇ ਸਨ, ਇਸ ਹੱਕ ਨੂੰ ਡਿਨਾਈ ਕੀਤਾ ਗਿਆ। ਔਰ ਇਸ ਕੋਤਾਹੀ ਦੇ ਲਈ ਮੈਂ ਜਿਹੜਾ ਮੁਆਫੀ ਮੰਗਦਾ
ਵੀ ਆਰ ਸੌਰੀ, ਅਸੀਂ ਮਾਫੀ ਮੰਗਦੇ ਹਾਂ। ਹੁਣ ਇਹ ਜਿਹੜਾ ਪਾਰਟ ਹੈ ਮੈਂ ਸਮਝਦਾ ਵੀ ਜ਼ਾਹਰ ਹੈ ਕਿ ਜਦੋਂ ਅੱਜ ਇਹ ਇਤਿਹਾਸਕ ਗੱਲ ਹੋਈ ਹੈ ਤੇ ਦੂਸਰਾ ਸਵਾਲ ਹੋਏਗਾ ਵੀ ਨਾ ਤਾਂ ਤੁਸੀਂ ਕਾਮਾਗਾਟਾ ਮਾਰੂ ਦੇਖਿਆ, ਨਾ ਮੈਂ ਦੇਖਿਆ, ਨਾ ਸਾਨੂੰ ਇਤਿਹਾਸ 'ਚ ਅਸੀਂ ਪੜ੍ਹਿਆ ਜੀ। ਲੇਕਿਨ ਇੱਕ ਇਤਿਹਾਸ ਸਿਰਜਿਆ ਜਸਟਿਨ ਟਰੂਡੋ ਨੇ, ਔਰ ਜਿਵੇਂ ਉਹ ਦਿੱਲੀ ਦੇ ਸਲੈਂਗ 'ਚ ਇੱਕ ਸ਼ਬਦ ਵਰਤਦੇ ਹੁੰਦੇ ਨੇ ਕਿ ਕੀ ਭਾਰਤ ਸਰਕਾਰ ਅੰਨੀ ਹੈ। ਜੇ ਕੈਨੇਡਾ ਦੇ ਵਿੱਚ ਇਹ ਵਾਪਰ ਰਿਹਾ ਹੈ, ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਤਾਂ ਅਸੀਂ ਨਹੀਂ ਦੇਖਿਆ, ਪਰ 32 ਸਾਲ ਪਹਿਲਾਂ ਜੂਨ 84 ਦੇ ਪਹਿਲੇ ਹਫ਼ਤੇ ਭਾਰਤ ਸਰਕਾਰ ਨੇ ਕੀ ਕੀਤਾ ਸਾਡੇ ਉਸ ਮੁਕੱਦਸ ਥਾਂ ਦੇ ਉੱਤੇ ਅਕਾਲ ਤਖਤ ਢਾਣਾ, ਹਜ਼ਾਰਾਂ ਉਹ ਬੇਗੁਨਾਹ ਸਿੱਖ ਜਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਆਏ, 37 ਇਤਿਹਾਸਕ ਗੁਰਦੁਆਰਿਆਂ ਤੇ ਧਾਵਾ, ਨਵੰਬਰ 84, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ। ਹੁਣ ਇੱਕ ਪਾਸੇ 102 ਸਾਲ ਬਾਅਦ ਉਸ ਪਾਰਲੀਮੈਂਟ 'ਚ, ਜਿਸ ਪਾਰਲੀਮੈਂਟ 'ਚ ਅੱਜ 16-17 ਜਿਹੜੇ ਨੇ ਪੰਜਾਬੀ ਬੈਠੇ ਨੇ ਮੈਂਬਰ ਪਾਰਲੀਮੈਂਟ, ਡਿਫੈਂਸ ਮਿਨਿਸਟਰ ਸਿੱਖ ਬੈਠਾ, ਕੈਨੇਡਾ ਦਾ ਪ੍ਰਾਈਮ ਮਿਨਿਸਟਰ ਵਿਦ ਆਲ ਹਿਊਮਿਲਿਟੀ, ਕੋਈ ਇਫ ਐਂਡ ਬਟ ਨਹੀਂ, ਉਹਨੇ ਕਿਹਾ ਬਿਲਕੁਲ ਦੋਸ਼ੀ ਹੈ ਸਾਡੀ ਸਰਕਾਰ, ਉਸ ਦੇ ਲਈ ਮੁਆਫੀ ਮੰਗਦੀ ਹੈ। ਪਰ ਜਿਸ ਮੁਲਕ ਨੂੰ ਅਸੀਂ ਆਪਣਾ ਹੀ ਨਹੀਂ ਕਿਹਾ, ਜਿਸ ਮੁਲਕ ਦੀ ਆਜ਼ਾਦੀ ਦੇ ਲਈ ਅਸੀਂ ਆਪਣਾ ਖੂਨ ਰੋੜਿਆ, ਖੂਨ ਬਹਾਇਆ, ਉਹ ਮੁਗਲਾਂ ਦੇ ਖਿਲਾਫ ਹੋਏ, ਅਫਗਾਨਾਂ ਦੇ ਖਿਲਾਫ ਹੋਏ, ਅੰਗਰੇਜ਼ਾਂ ਦੇ ਖਿਲਾਫ ਹੋਏ। 80% ਤੋਂ ਜ਼ਿਆਦਾ ਕੁਰਬਾਨੀਆਂ ਬ੍ਰਿਟਿਸ਼ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ ਕੀਤੀਆਂ ਨੇ। ਲੇਕਿਨ ਉਹਨਾਂ ਨੇ ਕਿਵੇਂ ਸਾਡੇ ਮੁਕੱਦਸ ਥਾਂ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ। 1 ਦਰਜਨ ਤੋਂ ਜ਼ਿਆਦਾ ਸਰਕਾਰਾਂ ਬਦਲ ਚੁੱਕੀਆਂ ਨੇ ਦਿੱਲੀ ਦੇ ਵਿੱਚ, ਔਰ ਕਿਸੇ ਨੇ ਇਸ ਗੱਲ ਦੀ ਜਿਹੜੀ ਹੈ ਇਸ ਪਾਸੇ ਵੱਲ ਹਾਂ, ਮਨਮੋਹਨ ਸਿੰਘ ਦੇ ਵੇਲੇ ਕਿ ਜੀ ਇੱਕ ਸਿੱਖ ਪੱਗ ਵਾਲਾ ਸੀ, ਲੰਗੜੀ ਜਿਹੀ ਗੱਲ, ਉਹਦੇ 'ਚ ਵੀ ਜੀ ਸਾਰੀਆਂ ਪਾਰਟੀਆਂ, ਸਾਰੀਆਂ ਧਿਰਾਂ, ਕੋਈ ਅਨਕੁਆਲੀਫਾਈਡ ਐਪੋਲੋਜੀ, ਜਦੋਂ ਐਪੋਲੋਜੀ ਹੁੰਦੀ ਹੈ ਫਿਰ ਉਸ ਦੀ ਅਕਾਊਂਟੇਬਿਲਟੀ ਹੁੰਦੀ ਹੈ। ਫਿਰ ਉਸ ਦੇ ਲਈ ਤੁਸੀਂ ਦੇਖਦੇ ਹੋ ਵੀ ਗੱਲ ਉਸ ਤੱਕ ਕੌਣ ਗਈ, ਕਮਿਸ਼ਨ ਬਣਦੇ ਨੇ। ਕਾਮਾਗਾਟਾ ਮਾਰੂ ਨੂੰ ਲੈ ਕੇ ਜਿੰਨਾ ਲਿਟਰੇਚਰ ਪ੍ਰੋਡਿਊਸ ਹੋਇਆ, ਜਿੰਨੇ ਜਿਹੜੀਆਂ ਨੇ ਇਸ ਦੇ ਉੱਤੇ ਅੱਡ-ਅੱਡ ਡਾਕੂਮੈਂਟਰੀਜ਼ ਬਣੀਆਂ ਨੇ, ਕਿੰਨੀਆਂ PhDs ਹੋਈਆਂ, ਔਰ ਕਦੇ ਵੀ ਕਿਸੇ ਨੇ ਕਾਮਾਗਾਟਾ ਮਾਰੂ ਨੂੰ ਡਿਫੈਂਡ ਨਹੀਂ ਕੀਤਾ। ਕਿਸੇ ਕੈਨੇਡਾ ਦੇ ਗੋਰੇ ਨੇ ਖਲੋ ਕੇ ਨਹੀਂ ਕਿਹਾ ਆਪਣੀ ਲਿਖਤ ਦੇ ਵਿੱਚ ਕਿ ਜੀ ਜਿਹੜਾ ਇਮੀਗ੍ਰੇਸ਼ਨ ਲਾਅ ਸੀ 2008 ਦਾ, ਜਿਹਦੇ ਥੱਲੇ 1908 ਦਾ, ਜਿਹਦੇ ਥੱਲੇ 1914 'ਚ ਰੋਕਿਆ ਗਿਆ ਸੀ, ਉਹ ਬੜਾ ਜਸਟੀਫਾਈਡ ਸੀ। ਪਰ ਤੁਸੀਂ ਅੱਜ ਵੀ ਬਹੁ ਗਿਣਤੀ ਦਾ ਹਾਲ ਦੇਖੋ ਜਿਨ੍ਹਾਂ ਦੇ ਨਾਲ ਪਾਰਲੀਮੈਂਟ ਨੇ ਤਾਂ ਕੀ ਮੁਆਫੀ ਮੰਗਣੀ ਸੀ ਜਾਂ ਪ੍ਰਾਈਮ ਮਿਨਿਸਟਰ ਨੇ ਕੀ ਮੰਗਣੀ ਸੀ। ਕਿਤੇ ਕੋਈ ਘਟਨਾ ਹੁੰਦੀ ਹੈ ਉਹਨੂੰ ਸਿੱਖ ਦਹਿਸ਼ਤਗਰਦੀ ਦਾ ਨਾਂ ਦੇ ਦਿੱਤਾ ਜਾਂਦਾ ਹੈ। ਪਿਛਲੇ ਦਿਨਾਂ 'ਚ ਅਸੀਂ ਡਿਸਕਸ ਕੀਤਾ ਕਿ ਕਿਵੇਂ ਜੇ ਇੱਕ ਪੱਤਰਕਾਰ ਨੇ, ਹਰਤੋਜ ਬਲ ਜਿਸ ਦਾ ਨਾਂ ਸੀ, ਉਹਨੇ ਇਹ ਕਿਹਾ ਕਿ ਜੀ ਜੇ ਰਾਹੁਲ ਸਿੱਖਾਂ ਦੇ ਨਾਲ ਸੰਬੰਧ ਸੁਧਾਰਨਾ ਚਾਹੁੰਦਾ ਤਾਂ ਜੂਨ 84 ਦੀ ਉਸ ਘੱਲੂਘਾਰੇ ਦੀ ਘਟਨਾ ਲਈ ਆ ਕੇ ਅਕਾਲ ਤਖਤ ਤੇ ਮੁਆਫੀ ਮੰਗੇ। ਤੇ ਕਿਸ ਕਿਸਮ ਦਾ ਕੈਂਪੇਨ ਟਵਿੱਟਰ ਦੇ ਉੱਤੇ ਔਰ ਮੀਡੀਆ 'ਚ, ਹੰਡਰਡਸ ਆਫ ਵੈਬਸਾਈਟਸ, ਹੰਡਰਡਸ ਆਫ ਰਾਈਟ ਅਪਸ ਜਿਹੜੇ ਨੇ ਉਹ ਕਹਿਣਗੇ ਕਿ ਸਿੱਖ ਮਾਫੀ ਮੰਗਣ ਕਿ ਜੀ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ, ਇਹ ਦਹਿਸ਼ਤਗਰਦੀ, ਇਹ ਫਲਾਣਾ, ਇਹ ਟਿਮਕਾ। ਸੋ ਇਹ ਬਹੁ ਗਿਣਤੀ ਦਾ ਇੱਕ ਪਾਸੇ ਹੁਣ ਇੱਥੇ ਬੜੀ ਇੰਟੈਲੀਜੈਂਟਲੀ ਜਸਟਿਨ ਟਰੂਡੋ ਨੇ ਕੈਨੇਡੀਅਨ ਲੋਕਾਂ ਔਰ ਕੈਨੇਡੀਅਨ ਗਵਰਨਮੈਂਟ ਨੂੰ 2 ਸੈਪਰੇਟ ਖੈਮਿਆਂ 'ਚ ਲਿਆਂਦਾ। ਉਹਨੇ ਇਹ ਨਹੀਂ ਕਿਹਾ ਜੀ ਕੈਨੇਡਾ ਦੇ ਲੋਕ ਦੋਸ਼ੀ ਸੀ, ਔਰ ਜੇ ਸੱਚਮੁੱਚ ਇਹਨਾਂ ਦੀ ਮਾੜੀ ਮੋਟੀ ਇੰਟੈਂਸ਼ਨ ਵੀ ਹੋਏ ਜਾਂ ਹੁੰਦੀ ਕਿ ਸਿੱਖਾਂ ਨੂੰ ਇਹਨਾਂ ਨੇ, ਜਿਹਨੂੰ ਇਹਨਾਂ ਨੇ ਬੜਾ ਘਟੀਆ ਫਰੇਜ਼ ਜਿਹਦਾ ਮਤਲਬ ਬਿਲਕੁਲ ਆਪੋਜ਼ਿਟ ਸੀ, ਜਦੋਂ ਉਹ ਕਹਿੰਦੇ ਨੇ ਜੀ ਜ਼ਖਮਾਂ ਤੇ ਮਲਮ ਲਾਉਣੀ ਹੈ, ਇਨਫੈਕਟ ਉਹ ਜ਼ਖਮਾਂ ਤੇ ਲੂਣ ਛਿੜਕਣਾ ਉਹਦਾ ਮਤਲਬ ਹੁੰਦਾ। ਲੇਕਿਨ ਇਹ ਗੱਲ ਤਾਂ ਕੋਈ ਉਹਦੇ ਲਈ ਲੋਕ ਤਾਂ ਦੋਸ਼ੀ ਨਹੀਂ ਸੀ, ਸਰਟਨਲੀ ਨਹੀਂ ਸੀ। ਲੇਕਿਨ ਅੱਜ ਜਦੋਂ ਮੈਜੋਰਿਟੀ ਕਮਿਊਨਿਟੀ ਦੇ ਲੋਕ ਨੂੰ ਜਸਟੀਫਾਈ ਕਰਦੇ ਨੇ ਕਿ ਜੀ ਸਿੱਖਾਂ ਨੂੰ ਤਾਂ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ, ਵੀ ਇਹ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਹੁਣ ਇਹਨਾਂ ਨੂੰ ਮਾਰ ਮਾਰੀ ਹੈ ਯਾਦ ਕਰੇਗਾ ਖਾਲਸਾ। ਔਰ 32 ਸਾਲ ਬਾਅਦ ਵੀ ਜਦੋਂ ਕਿ ਬਹੁਤ ਸਾਰੇ ਫੈਕਟ ਸਾਹਮਣੇ ਆਏ ਨੇ ਕਿ ਕਿਵੇਂ ਪ੍ਰੀ ਮੈਡੀਟੇਟਿਡ ਅਟੈਕ ਸੀ, ਕਿਵੇਂ ਇਹਨਾਂ ਦੇ ਜਨਰਲ ਜਿਹੜੇ ਨੇ, ਜਿਹਨਾਂ ਜਨਰਲ ਸਿਨਹਾ ਵਰਗੇ ਨੇ ਕਿਹਾ ਕਿ ਕਿਵੇਂ ਜਿਹੜਾ ਉਸ ਦੇ ਲਈ ਰਿਹਰਸਲ ਕੀਤੀ ਗਈ ਔਰ ਉਹਨੇ ਐਜ਼ ਏ ਲੈਫਟੀਨੈਂਟ ਜਨਰਲ ਵੈਸਟਰਨ ਕਮਾਂਡ ਹੁੰਦਿਆਂ ਨਾ ਕੀਤੀ ਸੀ ਕਿ ਵੀ ਮੈਂ ਨਹੀਂ ਕਰਨਾ। ਇਹ ਸਬੂਤ ਹੈ ਕਿ ਕਿਵੇਂ ਫਰਵਰੀ 1984 'ਚ ਮਾਰਗਰੇਟ ਥੈਚਰ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਤੋਂ ਮਦਦ ਮੰਗੀ ਸੀ ਉਹਨਾਂ ਨੇ। ਸੋ ਇਹ ਜਾਣਨ ਦੇ ਬਾਵਜੂਦ ਜੇ ਅੱਜ ਮੈਜੋਰਿਟੀ ਕਮਿਊਨਿਟੀ 32 ਸਾਲ ਬਾਅਦ ਵੀ ਜਿਹੜੀ ਹੈ ਉਹ ਸਿੱਖਾਂ ਨੂੰ ਦੋਸ਼ੀ ਮੰਨ ਕੇ ਇਹਨਾਂ ਨੂੰ ਹੀ
ਉਸ ਦੇ ਲਈ ਅੱਗੋਂ ਸਜ਼ਾ ਦੇਣਾ ਚਾਹੁੰਦੀ ਹੈ, ਤੇ ਫਿਰ ਮੇਰਾ ਖਿਆਲ ਹੈ ਕਿ ਵੀ ਇਹ ਜਿਹੜਾ ਇਹਨਾਂ ਨੇ ਇਤਿਹਾਸ ਤੋਂ ਸਬਕ ਸਿੱਖਿਆ ਨਹੀਂ ਹੈ, ਔਰ ਇਹ ਮੁਗਲਾਂ ਦੇ ਨਕਸ਼ੇ ਕਦਮਾਂ ਤੇ ਨੇ। ਉਹ ਵੀ ਸਮਝਦੇ ਸੀ ਵੀ ਇੱਕ ਤੋਂ ਬਾਅਦ ਇੱਕ ਘੱਲੂਕਾਰਾ ਵਰਤਾ ਲਓ ਔਰ ਇਹਨਾਂ ਨੂੰ ਸਬਕ ਸਿਖਾਓ। ਪਰ ਉਹ ਦਿੱਲੀ ਦਾ ਚਾਂਦਨੀ ਚੌਂਕ ਹੋਏ, ਜਿੱਥੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਜਾਂ ਲਾਹੌਰ ਦਾ ਨਖਾਸ ਚੌਂਕ ਹੋਏ, ਜਾਂ ਕੋਟ ਲਖਪਤ ਦੀ ਜੇਲ੍ਹ ਹੋਏ, ਜਾਂ ਪੰਜਾਬ ਭਰ ਦੇ ਜਿਹੜੇ ਨੇ ਉਹ ਜੰਗਲ ਹੋਣ, ਉਹ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਸਿੱਖਾਂ ਨੇ ਜੰਗਲਾਂ 'ਚ ਰਹਿਣਾ ਕਬੂਲ ਕਰ ਲਿਆ ਹੈ, ਮੁੱਠੀ ਮੁੱਠੀ ਪਰ ਜਿਹੜਾ ਛੋਲਿਆਂ ਦੇ ਉੱਤੇ ਗੁਜ਼ਾਰਾ ਕੀਤਾ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਇਆ, ਪਰ ਫਿਰ ਉਹਨਾਂ ਨੇ ਆਪਣੀ ਗੈਰਤ ਦੇ ਨਾਲ, ਆਪਣੀ ਅਣਖ ਦੇ ਨਾਲ ਸਮਝੌਤਾ ਨਹੀਂ ਕੀਤਾ ਤੇ ਮੁਗਲਿਆ ਰਾਜ ਦੀ ਜੜ ਪੁੱਟ ਕੇ, ਜਿਵੇਂ ਫਿਰ ਬੁੱਲੇ ਸ਼ਾਹ ਨੇ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਉਹਨਾਂ ਨੇ ਧਰਤੀ ਦਾ ਖਮੀਰ ਬਦਲ ਕੇ ਰੱਖ ਦਿੱਤਾ। ਔਰ ਅੱਜ ਵੀ ਸਾਡੇ ਸਾਹਮਣੇ ਹੁਣ ਜੇ ਕੋਈ ਕਹੇ ਕਿ ਜੀ ਜੇ ਮੁਆਫੀ ਮੰਗ ਰਹੇ ਤਾਂ ਸਿੱਖ ਮੁਆਫ ਕਰ ਦੇਣਗੇ, ਮੈਂ ਅੱਜ ਦੇ ਪ੍ਰੋਗਰਾਮ 'ਚ ਵੀ ਇਹ ਕਿਹਾ ਸੀ, ਮੈਂ ਕਿਹਾ ਜੀ ਇਹ ਐਪੋਲੋਜੀ ਤਾਂ ਇਹ ਵੈਸੇ ਹੀ ਇਹਦਾ ਮਤਲਬ ਐਪੋਲੋਜੀ ਦਾ ਇਹ ਹੋਏਗਾ ਵੀ ਇਹ ਸਿੱਖ ਕੌਮ ਨੂੰ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਸੱਦਣ, ਸਾਡੇ ਨਾਲ ਬਾਉਂਡਰੀਜ਼ ਡਿਸਾਈਡ ਕਰਨ ਕਿ ਭਾਈ ਖਾਲਿਸਤਾਨ ਦੀਆਂ ਬਾਉਂਡਰੀਜ਼ ਕੀ ਨੇ, ਔਰ ਉਸ ਪੈਕੇਜ ਦੇ ਵਿੱਚ ਜਿੱਥੇ ਜੇ ਸਾਡੇ ਨਾਲ ਐਜ਼ ਏ ਪੀਸਫੁਲ ਨੇਬਰ ਰਹਿਣਾ ਚਾਹੁੰਦੇ ਨੇ ਤੇ ਫਿਰ ਉਸ ਪੈਕੇਜ ਦਾ ਹਿੱਸਾ ਹੋਏ ਕਿ ਜਿਹਦੇ 'ਚ ਅਨਕੁਆਲੀਫਾਈਡ ਐਪੋਲੋਜੀ ਜੋ ਸਿੱਖਾਂ ਤੇ ਜ਼ੁਲਮ ਕੀਤੇ ਨੇ, ਤਾਂ ਕਿ ਜੇ ਇਹਨਾਂ ਨੇ ਕੋਈ ਨਵਾਂ ਚੈਪਟਰ ਸ਼ੁਰੂ ਕਰਨਾ ਤੇ ਇਹ ਕੋਈ ਬਿਆਨ ਦੇਣ, ਪਰ ਇਹਨਾਂ ਨੇ ਤਾਂ ਈਵਨ ਬਿਆਨ ਦੇਣ ਤੱਕ ਜਾਂ ਪਾਰਲੀਮੈਂਟ ਜਾਂ ਰਾਜ ਸਭਾ 'ਚ ਕੋਈ ਫਾਰਮਲ ਰੈਜ਼ੋਲੂਸ਼ਨ ਤੱਕ ਵੀ ਲਿਆਉਣ ਦੀ ਜਿਹੜੀ ਹੈ ਕਦੇ ਜ਼ਹਿਮਤ ਨਹੀਂ ਉਠਾਈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਖੁਸ਼ਵੰਤ ਸਿੰਘ ਜਿਹਦਾ ਨਾਂ ਖੁਸ਼ਾਮਦ ਸਿੰਘ ਸੀ, ਇਹਨਾਂ ਦੀ ਖੁਸ਼ਾਮਦ ਕਰਦਾ ਰਿਹਾ, ਔਰ ਉਹਨੇ ਕਿਉਂਕਿ ਨੋਮੀਨੇਟਡ ਮੈਂਬਰ ਸੀ ਰਾਜ ਸਭਾ ਦਾ, ਇੰਦਰਾ ਗਾਂਧੀ ਨੇ ਉਹਨੂੰ ਨੋਮੀਨੇਟ ਕੀਤਾ ਸੀ, ਬੜਾ ਨੇੜੇ ਸੀ ਇਹਨਾਂ ਦੇ ਟੱਬਰ ਦੇ, ਜਦੋਂ ਭਾਰਤ ਭਰ 'ਚ ਐਮਰਜੈਂਸੀ ਦਾ ਵਿਰੋਧ ਸੀ ਉਦੋਂ ਵੀ ਉਹ ਸਪੋਰਟ ਕਰਦਾ ਸੀ ਇੰਦਰਾ ਗਾਂਧੀ ਦੀ ਵੀ, ਐਮਰਜੈਂਸੀ ਦੀ ਵੀ। ਉਹਨੇ ਇਹ ਗੱਲ ਕਹੀ ਹੈ ਕਿ ਨਵੰਬਰ 84 'ਚ, ਕਿਉਂਕਿ ਉਹਨੇ ਵੀ ਭੱਜ ਕੇ ਜਾ ਕੇ ਨਾਰਵੇ ਦੀ ਐਮਬੈਸੀ ਦੇ ਵਿੱਚ ਹੀ ਜਾਨ ਬਚਾਈ ਸੀ, ਤੇ ਉਹਨੇ ਕਿਹਾ ਜੀ ਕਿ ਮੈਂ ਰਾਜ ਸਭਾ ਦਾ ਮੈਂਬਰ ਹੁੰਦਿਆਂ ਇਹ ਕੋਸ਼ਿਸ਼ ਕੀਤੀ ਕਿ ਰਾਜ ਸਭਾ ਦੇ ਵਿੱਚ ਇਸ ਮੁੱਦੇ ਤੇ, ਹਾਲਾਂ ਉਹ ਜੂਨ 84 ਦੀ ਗੱਲ ਨਹੀਂ ਸੀ ਕਰ ਰਿਹਾ, ਨਵੰਬਰ 84 ਦੀ, ਜਿਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਹਜ਼ਾਰਾਂ ਮਾਰੇ ਸੜਕਾਂ ਦੇ ਉੱਤੇ ਉਹਨਾਂ ਦਾ ਇਹੀ ਕਸੂਰ ਸੀ ਕਿ ਉਹ ਸਿੱਖ ਸੀ। ਪਰ ਉਹਨੇ ਕਿਹਾ ਕਿ ਜੀ ਮੈਂ ਕੋਸ਼ਿਸ਼ ਕੀਤੀ ਪਰ ਇੱਕ ਵੀ ਐਮਪੀ ਮੇਰੇ ਨਾਲ ਨਹੀਂ ਖਲੋਤਾ ਜਿਹੜਾ ਕਿ ਇਸ ਕਿਸਮ ਦਾ ਮਤਾ ਜਿਹੜਾ ਲਿਆ ਸਕੇ। ਸੋ ਉਹ ਜ਼ਹਿਨੀਅਤ 32 ਸਾਲ ਬਾਅਦ ਅੱਜ ਜ਼ਾਹਰ ਹੈ, ਔਰ ਅਸੀਂ ਜ਼ਿਕਰ ਕਰਾਂਗੇ ਕਿ ਜਿਹੜੀ ਦੁਖਦਾਈ ਘਟਨਾ ਬਾਬਾ ਰਣਜੀਤ ਸਿੰਘ ਢੱਡਰੀਆਂ ਤੇ ਅਟੈਕ ਦੀ ਹੋਈ, ਉਸ ਤੋਂ ਬਾਅਦ ਨੈਸ਼ਨਲ ਮੀਡੀਆ ਕੀ ਰੋਲ ਅਦਾ ਕਰ ਰਿਹਾ ਹੈ, ਕਿਵੇਂ ਉਹਨੂੰ ਇੱਕ ਹੋਰ ਤਰ੍ਹਾਂ ਦੀ ਸਨਸਨੀ ਬਣਾ ਕੇ ਪੇਸ਼ ਕਰ ਰਿਹਾ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਅਸੀਂ ਥੈਂਕਫੁਲ ਹੈ, ਕਿਉਂਕਿ ਕਾਮਾਗਾਟਾ ਮਾਰੂ ਤਾਂ ਵਾਪਰ ਗਿਆ, ਕੈਨੇਡਾ ਦੇ ਵਿੱਚ ਬਹੁਤ ਜਿਹੜਾ ਜਿਹਨੂੰ ਕਹਿੰਦੇ ਨੇ ਕਿ much water has flown out of the Canadian river since then, ਲੇਕਿਨ ਇਹ ਉਹਨਾਂ ਦੇ ਲਈ ਸਬਕ ਹੈ। ਜਸਟਿਨ ਟਰੂਡੋ ਨੇ ਇਤਿਹਾਸ ਸੈੱਟ ਕੀਤਾ ਹੈ, ਇਤਿਹਾਸ ਨੂੰ ਇੱਕ ਨਵਾਂ ਟਰਨ ਦਿੱਤਾ ਹੈ, ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਹੈ, ਦੱਸਣ ਦੇ ਲਈ ਕਿ ਜਿਹੜੀਆਂ ਕੌਮਾਂ ਦੇ ਡਿਸੈਂਡੈਂਟ ਅੱਗੋਂ ਆਪਣੇ ਵਡੇਰਿਆਂ ਦੀਆਂ ਗਲਤੀਆਂ ਲਈ ਮੁਆਫੀ ਮੰਗਦੇ ਨੇ, ਉਹ ਨੇਸ਼ਨ ਪ੍ਰੋਸਪਰ ਹੁੰਦੇ ਨੇ, ਉਹ ਨੇਸ਼ਨ ਖੁਸ਼ਹਾਲ ਹੁੰਦੇ ਨੇ, ਔਰ ਉਹਦੇ 'ਚ ਇੱਕ ਬੈਂਡ ਟੂਗੈਦਰ ਦੀ ਲਾਇ। ਔਰ ਐਵੇਂ ਨਹੀਂ ਜੇ ਜਸਟਿਨ ਟਰੂਡੋ ਦੀ ਹੈ ਕੋਈ ਪੋਲੀਟੀਕਲ ਉਹਨੂੰ ਕੋਈ ਲੋੜ ਨਹੀਂ ਸੀ, ਇਹ ਉਹਦਾ ਮਾਈਂਡ ਸੈੱਟ ਹੈ ਜਿਹਦੇ 'ਚ ਉਹਨੂੰ ਲੱਗਦਾ ਵੀ ਅਸੀਂ ਇਤਿਹਾਸ ਨੂੰ ਠੀਕ ਸੈੱਟ ਕਰਨਾ। ਔਰ ਜਿਸ ਤਰੀਕੇ ਨਾਲ ਉਹਨੇ ਮਿਡਲ ਈਸਟ ਦੇ ਰਿਫਿਊਜੀਆਂ ਲਈ, ਜਿਨ੍ਹਾਂ ਤੋਂ ਯੂਰਪ ਡਰਦਾ ਹੈ ਕਿ ਜੇ ਮੁਸਲਮਾਨ ਦਹਿਸ਼ਤਗਰਦ, ਅਮਰੀਕਾ ਨੇ ਜਿੰਨੀ ਕਮਿਟਮੈਂਟ ਕੀਤੀ ਸੀ ਉਹ ਵੀ ਨਹੀਂ ਲਏ, ਉਹਨੇ ਦਰਵਾਜ਼ੇ ਖੋਲ੍ਹ ਦਿੱਤੇ ਕੈਨੇਡਾ ਦੇ। ਉਹਨੇ ਕਿਹਾ ਕਿ ਜੀ ਇੰਨੇ ਜਿਹੜੇ ਨੇ ਇਹਦੇ ਨਾਲ ਅਸੀਂ ਦੁੱਗਣੇ ਲਵਾਂਗੇ ਕੈਨੇਡਾ ਦੇ ਵਿੱਚ। ਕੋਈ ਛੋਟੀ ਗੱਲ ਨਹੀਂ, ਜਦੋਂ ਕਿ ਕੈਨੇਡਾ 'ਚ ਆਟਵਾ 'ਚ ਖੁਦ ਦਹਿਸ਼ਤਗਰਦ ਹਮਲਾ ਹੋ ਰਿਹਾ ਸੀ ਉਸ ਦੌਰ 'ਚ ਵੀ, ਕਿਉਂਕਿ ਜਸਟਿਨ ਟਰੂਡੋ ਉਹ ਗਲਤੀ ਨਹੀਂ ਦੁਹਰਾਉਣਾ ਚਾਹੁੰਦਾ। ਹਾਲਾਂਕਿ ਕਾਮਾਗਾਟਾ ਮਾਰੂ ਜਾਂ ਇਹਨਾਂ ਰਿਫਿਊਜੀਆਂ ਦੇ ਨਾਲ ਕੋਈ ਸਬੰਧ ਨਹੀਂ, ਕੋਈ ਕੈਨੇਡਾ ਆ ਕੇ ਨਹੀਂ ਬੈਠੇ ਕਿ ਵੀ ਉਹਨਾਂ ਨੂੰ ਉਹ ਵੜਨ ਨਹੀਂ ਦਿੰਦੇ, ਲੇਕਿਨ ਉਹਨੂੰ ਇੱਕ ਇਖਲਾਕੀ ਜ਼ਿੰਮੇਵਾਰੀ ਲੱਗੀ ਕਿ ਜੇ ਇਨਸਾਨੀਅਤ ਦੀ ਤੜਪ ਭਾਵੇਂ ਹਜ਼ਾਰਾਂ ਮੀਲ ਦੂਰ ਹੈ, ਪਰ ਜੇ ਸਾਡੇ ਕੋਲ ਇਹ ਮੌਕਾ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਉਹਨਾਂ ਨੂੰ ਕੰਫਰਟ ਦੇ ਸਕਦੇ ਹਾਂ, ਤਾਂ ਉਹਨਾਂ ਨੇ ਕਿਹਾ ਕਿ ਮੋਸਟ ਵੈਲਕਮ। ਔਰ ਮੈਂ ਸਕਦਾ ਸਿੱਖ ਵੀ ਵਧਾਈ ਦੇ ਪਾਤਰ ਨੇ ਕੈਨੇਡਾ ਦੇ, ਕਿ ਸਭ ਤੋਂ ਪਹਿਲਾਂ ਜਦੋਂ ਉਹ ਮਿਡਲ ਈਸਟ ਦੇ ਮੁਸਲਮਾਨ ਰਿਫਿਊਜੀ ਕੈਨੇਡਾ 'ਚ ਆਏ, ਉਹ ਐਬਸਫੋਰਡ ਹੋਏ, ਉਹ ਕੈਨੇਡਾ ਦੀਆਂ ਡਿਫਰੈਂਟ ਸਟੇਟਾਂ ਸਿੱਖਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਹਨਾਂ ਨੇ ਕਿਹਾ ਜੀ ਇਹ ਸਾਡੇ ਕੋਲ ਰਹਿਣਗੇ ਜਦੋਂ ਤੱਕ ਇਹਨਾਂ ਦਾ ਦੂਸਰਾ ਪ੍ਰਬੰਧ ਨਹੀਂ ਹੁੰਦਾ। ਔਰ ਜਿੱਥੇ ਪਾਰਲੀਮੈਂਟ ਦੇ ਵਿੱਚ ਮਾਫੀ ਹੋਈ, ਉੱਥੇ
ਜਿਹੜੇ ਐਲਬਰਟਾ ਤੋਂ ਬੜੇ ਐਕਸਟ੍ਰੀਮ ਰਾਈਟ ਵਿੰਗਰ ਵੀ MP ਆਏ, ਉਹਨਾਂ ਨੇ ਸਿੱਖਾਂ ਦੀ ਤਾਰੀਫ ਕੀਤੀ, ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਵਾਈਲਡ ਫਾਇਰਸ ਲੱਗੀਆਂ, ਲੱਖਾਂ ਲੋਕ ਬੇਘਰ ਹੋਏ ਨੇ, ਔਰ ਐਡਮਿੰਟਨ ਤੋਂ ਲੈ ਕੇ ਕੈਲਗਰੀ ਤੱਕ ਸਿੱਖਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲੇ ਨੇ ਕਿ ਇਹ ਸਾਡੇ ਨੇ। ਮੈਂ ਸਮਝਦਾ ਵੀ ਇਹ ਕਰੈਕਟਰ ਹੈ ਕੌਮ ਦਾ, ਔਰ ਅਸੀਂ ਥੈਂਕਫੁਲ ਹੈ ਕਿ ਜਸਟਿਨ ਟਰੂਡੋ ਨੇ ਪਿਛਲੇ ਇਤਿਹਾਸ ਦੇ ਉਹਨਾਂ ਵਰਕਿਆਂ ਨੂੰ ਜਿਹੜਾ ਹੈ ਉਹ ਠੀਕ ਪਰਸਪੈਕਟਿਵ ਦੇ ਵਿੱਚ ਦੇਖਦੇ ਆ। ਭਵਿੱਖ ਦੇ ਲਈ ਇੱਕ ਨਵਾਂ ਮੈਂ ਸਮਝਦਾ ਵੀ ਇਹ ਟ੍ਰੈਂਡ ਸੈਟਰ ਪਾਰਟ ਹੈ। ਹਾਲਾਂ ਮਾਫੀ ਪਹਿਲਾਂ ਉਹਨਾਂ ਨੇ ਨੇਟਿਵ ਕੈਨੇਡੀਅਨਸ ਤੋਂ ਵੀ ਮੰਗੀ ਹੈ, ਆਸਟ੍ਰੇਲੀਆ ਨੇ ਐਬੋਰੀਜਨਸ ਤੋਂ ਮੰਗੀ ਹੈ, ਕਲਿੰਟਨ ਨੇ ਜਿਹੜਾ ਉਹ ਅਫਰੀਕਨ ਅਮਰੀਕਨਸ ਤੋਂ ਮੰਗੀ ਸੀ ਸਲੇਵਰੀ ਲਈ, ਜਾਪਾਨੀਆਂ ਤੋਂ ਮੰਗੀ ਸੀ ਇੰਟਰਨਸ਼ਿਪ ਲਈ, ਜਿਹੜੇ ਇੰਟਰਨ ਕੀਤੇ ਸੀ। ਪਰ ਇਹਦਾ ਬੜਾ ਯੂਨੀਕ ਸਿਗਨੀਫੀਕੈਂਸ ਹੈ ਸਿੱਖ ਪਰਸਪੈਕਟਿਵ ਤੋਂ। ਮੇਰਾ ਖਿਆਲ ਅੱਜ ਇੱਕੋ ਇਸ਼ੂ ਡਿਸਕਸ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਖੁਸ਼ਖਬਰੀ ਨੂੰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ। ਇਸ ਨਾਲ ਨਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।